ਐਂਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਡਾਕਟਰ ਮਨਮੋਹਨ ਸਿੰਘ ਭਾਰਤ ਦੇ 10 ਸਾਲ ਪ੍ਰਧਾਨ ਮੰਤਰੀ ਰਹੇ। ਪਹਿਲਾ ਕਾਰਜਕਾਲ ਉਹਨਾਂ ਦਾ ਬਹੁਤ ਵਧੀਆ ਲੰਘਿਆ। ਬਹੁਤ ਸਾਫ਼ ਛਵੀ ਦੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਹੋਏ ਆ। ਅੱਜ ਤੱਕ ਉਹਨਾਂ ਦੇ ਦਾਮਨ ਦੇ ਉੱਪਰ ਕੋਈ ਵੀ ਦਾਗ ਜਿਹੜਾ ਉਹ ਨਹੀਂ ਲੱਗਿਆ। ਲੇਕਿਨ ਉਹਨਾਂ ਦਾ ਜਿਹੜਾ ਦੂਸਰਾ ਕਾਰਜਕਾਲ ਸੀਗਾ 2009 ਤੋਂ ਲੈ ਕੇ 2014 ਤੱਕ ਦਾ, ਦਿੱਲੀ ਦੇ ਵਿੱਚ ਦਸੰਬਰ 16 2012 ਦੀ ਘਟਨਾ, ਜਿੱਥੇ ਇੱਕ 23 ਸਾਲਾ ਲੜਕੀ ਦੇ ਨਾਲ ਜਿਹੜਾ ਸੀ ਚੱਲਦੀ ਬੱਸ ਦੇ ਵਿੱਚ 6 ਦਰਿੰਦਿਆਂ ਨੇ ਜਿਹੜਾ ਬਲਾਤਕਾਰ ਕੀਤਾ। ਤੇ ਬਲਾਤਕਾਰ ਕਰਨ ਤੋਂ ਬਾਅਦ ਜੋ ਹਸ਼ਰ ਉਸ ਲੜਕੀ ਦਾ ਕੀਤਾ ਜਾਂ ਉਹਦੇ ਨਾਲ ਜਿਹੜਾ ਉਹਦਾ ਦੋਸਤ ਉਹਦਾ ਤਾਂ ਬਚ ਗਿਆ, ਲੇਕਿਨ ਲੜਕੀ ਅਖੀਰ 11 ਦਿਨ ਦੇ ਲੰਬੇ ਇਲਾਜ ਤੋਂ ਬਾਅਦ ਜਾ ਕੇ ਸਿੰਗਾਪੁਰ ਦੇ ਇੱਕ ਹਸਪੀਟਲ ਦੇ ਵਿੱਚ ਉਹਦੀ ਜਿਹੜੀ ਉਹ ਮੌਤ ਹੋ ਗਈ। ਤੇ ਦੂਸਰੀ ਘਟਨਾ ਜਿਹੜੀ ਸੀਗੀ ਉਹ ਸੀਗੀ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਜਨ ਲੋਕਪਾਲ ਬਿੱਲ ਜਿਹੜਾ ਸੀ ਉਹਨੂੰ ਲੈ ਕੇ, ਤੇ ਕੇਂਦਰ ਦੇ ਵਿੱਚ ਜਿਹੜੇ ਮੰਤਰੀ ਸੀਗੇ ਉਹਨਾਂ ਦੇ ਵੱਡੇ ਵੱਡੇ ਘਪਲਿਆਂ ਦੇ ਵਿੱਚ ਉਹਨਾਂ ਦੇ ਨਾਮ ਆਉਣੇ, ਕੁਝ ਮੈਂਬਰ ਪਾਰਲੀਮੈਂਟ ਦੇ ਆਉਣੇ, ਜਿਹੜੀਆਂ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਦੇ ਨਾਲ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ UPA ਸਰਕਾਰ ਚੱਲ ਰਹੀ ਸੀ, ਉਹਦੇ 'ਤੇ ਕਈ ਘਪਲਿਆਂ ਦੇ ਜਿਹੜੇ ਉਹ ਦੋਸ਼ ਲੱਗੇ। ਉਹ ਵੱਖਰੀ ਗੱਲ ਹੈ ਕਿ ਡਾਕਟਰ ਮਨਮੋਹਨ ਸਿੰਘ ਦਾ ਦਾਮਨ ਜਿਹੜਾ ਉਹ ਸਾਫ਼ ਸੀ। ਉਹ ਇਸ ਵਿਵਾਦਾਂ ਤੋਂ ਆਪ ਤਾਂ ਬਚੇ ਰਹੇ, ਲੇਕਿਨ ਉਹਨਾਂ ਦੇ ਮੰਤਰੀਆਂ ਦੇ ਉੱਪਰ ਜਿਹੜੇ ਦਾਗ ਲੱਗੇ ਉਹਦੇ ਨਾਲ ਉਹਨਾਂ ਦਾ ਦੂਸਰਾ ਕਾਰਜਕਾਲ ਜਿਹੜਾ ਸੀ ਉਹਦੇ 'ਤੇ ਬਹੁਤ ਵੱਡੇ ਸਵਾਲ ਖੜੇ ਹੋਏ। ਹੁਣ ਇਹ ਦੋਨੋਂ ਹੀ ਜਿਹੜੀਆਂ ਵੱਡੀਆਂ ਘਟਨਾਵਾਂ ਸੀ ਉਹ ਵੱਖਰੀ ਗੱਲ ਆ ਕਿ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਜਿਹੜਾ ਜਨ ਲੋਕਪਾਲ ਬਿੱਲ ਸੀ ਉਹਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਵੀ ਉਪਜੀ, ਉਹਦੀ ਵੀ ਗੱਲ ਬਾਅਦ 'ਚ ਕਰਾਂਗੇ। ਅੰਨਾ ਹਜ਼ਾਰੇ ਦੇ ਉਸ ਜਨ ਲੋਕਪਾਲ ਬਿੱਲ ਦਾ ਪੂਰੇ ਭਾਰਤ ਦੇ ਵਿੱਚ ਕੀ ਹਸ਼ਰ ਹੋਇਆ, ਕੀ ਕੇਂਦਰ ਸਰਕਾਰ ਨੇ ਉਹ ਪਾਸ ਕੀਤਾ, ਸੂਬਾ ਸਰਕਾਰਾਂ ਨੇ ਪਾਸ ਕੀਤਾ, ਜਾਂ ਉਹਦੇ ਵਿੱਚੋਂ ਉਪਜੀ ਹੋਈ ਪਾਰਟੀ ਨੇ ਉਸ ਅੰਦੋਲਨ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਸੀ ਕੀ ਉਹਨੇ ਆਪਣੀ ਸਟੇਟ ਦੇ ਵਿੱਚ ਤੀਸਰੀ ਵਾਰ ਸਰਕਾਰ ਬਣਾਈ, ਕੀ ਉਹਨੇ ਵੀ ਉਹ ਲਾਗੂ ਕੀਤਾ। ਪਹਿਲਾ ਸਵਾਲ, ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਨਾਲ ਸੰਬੰਧਿਤ ਇੱਕ ਪਰਿਵਾਰ ਜਿਹੜਾ ਕਿ ਦਿੱਲੀ ਦੇ ਵਿੱਚ ਰਹਿ ਰਿਹਾ ਸੀ, ਉਹਨਾਂ ਦੀ ਲੜਕੀ ਦਾ ਪਿਤਾ ਜਿਹੜਾ ਪਾਲਮ ਏਅਰਪੋਰਟ ਦੇ ਉੱਪਰ ਨੌਕਰੀ ਕਰਦਾ। ਲੜਕੀ +2 ਤੋਂ ਬਾਅਦ ਉਹਨੇ MBBS ਦੀ ਪੜ੍ਹਾਈ ਕਰਨ ਦੀ ਸੋਚੀ, ਪਰ ਉਹਦੇ 'ਚ ਸਫਲ ਨਹੀਂ ਹੋਈ। ਫਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਸੀ। ਕੋਰਸ ਖਤਮ ਹੋਣ ਤੋਂ ਬਾਅਦ 16 ਦਸੰਬਰ 2012 ਨੂੰ ਆਪਣੇ ਦੋਸਤ ਨਾਲ ਰਾਤ ਨੂੰ ਉਹ ਮੂਵੀ ਦੇਖ ਕੇ ਵਾਪਸ ਆ ਰਹੀ ਸੀ ਤਾਂ ਇੱਕ ਬੱਸ ਦੇ ਵਿੱਚ ਚੜ੍ਹਦੇ ਆ। ਉਸ ਬੱਸ ਦਾ ਡਰਾਈਵਰ ਤੇ ਉਹਦੇ ਨਾਲ 5 ਹੋਰ ਵਿਅਕਤੀ, ਜਿਨ੍ਹਾਂ ਦੇ ਵਿੱਚ ਇੱਕ ਮਾਈਨਰ ਵੀ ਸੀਗਾ, ਮਤਲਬ ਇੱਕ ਨਾਬਾਲਗ ਲੜਕਾ ਵੀ ਸੀ। ਉਹਨਾਂ 6 ਨੇ ਹੀ ਉਸ ਲੜਕੀ ਦੇ ਨਾਲ ਜਿਹੜਾ ਉਹ ਬਲਾਤਕਾਰ ਕੀਤਾ। ਬਲਾਤਕਾਰ ਕਰਨ ਤੋਂ ਬਾਅਦ ਜੋ ਹਸ਼ਰ ਉਸ ਲੜਕੀ ਦਾ ਕੀਤਾ, ਜੋ ਉਹਦੀ ਕੁੱਟਮਾਰ ਹੋਈ, ਜੋ ਉਹਦੇ ਗੁਪਤ ਅੰਗਾਂ ਨਾਲ ਕੀਤਾ ਗਿਆ, ਉਹਦੀ ਉਦਾਹਰਨ ਸ਼ਾਇਦ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ। ਉਹ ਸਾਰੇ ਘਟਨਾਕ੍ਰਮ ਦੇ ਉੱਪਰ ਜਦੋਂ ਵਾਵੇਲਾ ਹੋਇਆ, ਪੂਰਾ ਭਾਰਤ ਜਿਹੜਾ ਉਹ ਬੰਦ ਦੀ ਕਗਾਰ 'ਤੇ ਆ ਗਿਆ। ਲੋਕ ਹੱਥਾਂ ਦੇ ਵਿੱਚ ਮੋਮਬੱਤੀਆਂ ਲੈ ਕੇ ਸੜਕਾਂ 'ਤੇ ਨਿਕਲ ਆਏ। ਦਿਨਾਂ ਦੇ ਵਿੱਚ ਵੀ ਸੜਕਾਂ ਜਾਮ ਤੇ ਰਾਤਾਂ ਨੂੰ ਵੀ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਉਹ ਮੋਮਬੱਤੀਆਂ ਸੀ। ਕਿਤੇ ਨਾ ਕਿਤੇ ਕੇਂਦਰ ਸਰਕਾਰ ਕਟਹਿਰੇ 'ਚ ਖੜੀ ਹੋ ਗਈ। ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਉਹ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਸੀ ਤੇ ਕੇਂਦਰ ਸਰਕਾਰ ਬੜੀ ਕਸੂਤੀ ਜਿਹੜੀ ਉਹ ਫਸ ਚੁੱਕੀ ਸੀ। 16 ਦਸੰਬਰ 2012 ਤੋਂ ਲੈ ਕੇ ਹੁਣ ਤੱਕ ਇਸ ਕੇਸ ਦੇ ਵਿੱਚ ਜਿਹੜੇ 6 ਦੋਸ਼ੀ ਸੀ, ਉਹਨਾਂ 6 ਦੇ ਵਿੱਚੋਂ ਇੱਕ ਦੋਸ਼ੀ ਤਾਂ ਜਿਹੜਾ ਉਸ ਵੇਲੇ ਬੱਸ ਦਾ ਡਰਾਈਵਰ ਸੀ, ਉਹਨੇ ਤਾਂ ਜੇਲ੍ਹ ਦੇ ਵਿੱਚ ਫਾਂਸੀ ਲਗਾ ਕੇ ਆਪਣੇ ਆਪ ਨੂੰ ਖੁਦਕੁਸ਼ੀ ਕਰ ਲਈ। ਰਾਮ ਸਿੰਘ ਨਾਂ ਦਾ ਉਹ ਡਰਾਈਵਰ ਸੀ, ਉਹ ਖੁਦਕੁਸ਼ੀ ਕਰ ਚੁੱਕਿਆ। ਇੱਕ ਲੜਕਾ ਮਾਈਨਰ ਸੀ, ਜਿਹਨੂੰ ਸਭ ਤੋਂ ਪਹਿਲਾਂ 3 ਸਾਲ ਦੀ ਸਜ਼ਾ ਹੋਈ ਤੇ ਉਹ 3 ਸਾਲ ਦੀ ਸਜ਼ਾ ਜਿਹੜੀ ਆ ਉਹ ਕੱਟ ਕੇ ਜੇਲ੍ਹ ਤੋਂ ਰਿਹਾ ਵੀ ਹੋ ਚੁੱਕਿਆ। ਤੇ ਜਿਹੜੇ ਬਾਕੀ 4 ਦੋਸ਼ੀ ਆ ਉਹ ਤੇ ਉਹਨਾਂ ਦਾ ਜਿਹੜਾ ਐਡਵੋਕੇਟ ਆ AP ਸਿੰਘ, ਉਹਨਾਂ ਦਾ ਵਕੀਲ AP ਸਿੰਘ, ਜਿਸ ਤਰ੍ਹਾਂ ਕਾਨੂੰਨ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਹ ਇਸਤੇਮਾਲ ਕਰ ਰਿਹਾ, ਉਹਦੇ ਉੱਤੇ ਸਵਾਲ ਉੱਠਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ। 3 ਵਾਰ ਡੈਥ ਵਾਰੰਟ ਇਸ਼ੂ ਕਰਨ ਤੋਂ ਬਾਅਦ
ਆਖਰੀ ਦਿਨ ਦੇ ਉੱਤੇ ਆ ਕੇ ਜਿਹੜੀ ਆ ਉਹ ਫਾਂਸੀ ਫਿਰ ਰੋਕ ਦਿੱਤੀ ਜਾਂਦੀ ਹੈ। ਤੇ ਹਰ ਬੰਦਾ ਸਵਾਲ ਕਰ ਰਿਹਾ, 1993 ਦੇ ਵਿੱਚ ਦਾਮਨੀ ਨਾਂ ਦੀ ਇੱਕ ਫਿਲਮ ਜਿਹੜੀ ਉਹ ਰਿਲੀਜ਼ ਹੋਈ ਸੀ, ਤੇ ਉਹ ਸਨੀ ਦਿਓਲ ਦਾ ਉਹਦੇ 'ਚ ਡਾਇਲੋਗ ਜਿਹੜਾ ਤਰੀਕ ਪੇ ਤਰੀਕ ਜਿਹੜਾ ਉਹ ਅੱਜ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਜਿਹੜਾ ਉਹ ਵਸਿਆ ਹੋਇਆ ਕਿ ਕੈਸਾ ਕੇਸ ਹੈ ਕਿ 2012 ਤੋਂ ਲੈ ਕੇ ਅੱਜ ਤੱਕ 7 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੋ ਚੁੱਕਿਆ, ਲੇਕਿਨ ਪਹਿਲਾ ਕੇਸ ਆ ਜਿਹਦੇ ਵਿੱਚ 3 ਵਾਰ ਜਿਹੜੇ ਆ ਉਹ ਡੈਥ ਵਾਰੰਟ ਜਿਹੜੇ ਆ ਉਹ ਇਸ਼ੂ ਕੀਤੇ ਗਏ, ਤੇ ਫਾਂਸੀ ਦੇਣ ਤੋਂ 1 ਦਿਨ ਜਾਂ 2 ਦਿਨ ਪਹਿਲਾਂ ਜਿਹੜਾ ਉਹਦੇ 'ਤੇ ਰੋਕ ਲੱਗਦੀ ਰਹੀ ਆ। ਕਿਤੇ ਨਾ ਕਿਤੇ ਕਾਨੂੰਨ ਦਾ ਜਿਹੜੀਆਂ ਉਹਦੇ ਵਿੱਚ ਚੋਰ ਮੋਰੀਆਂ ਨੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਜਿਹੜੇ ਦੋਸ਼ੀ ਨੇ ਇਹਨਾਂ ਦਾ ਵਕੀਲ ਜਿਹੜਾ ਉਹ ਜਿਸ ਤਰ੍ਹਾਂ ਇਸਤੇਮਾਲ ਕਰ ਰਿਹਾ, ਉਹਦੇ 'ਤੇ ਲੋਕਾਂ ਨੇ ਕਿੰਤੂ ਪਰੰਤੂ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਜਿਸ ਵੇਲੇ 2 ਤਰੀਕ ਨੂੰ ਡੈਥ ਵਾਰੰਟ ਜਿਹੜੇ ਤੀਸਰੀ ਵਾਰੀ ਜਿਹੜੇ ਆ ਉਹ ਉਹਨਾਂ 'ਤੇ ਅਗਲੇ ਹੁਕਮਾਂ ਤੱਕ ਜਿਹੜੀ ਆ ਉਹ ਪਾਬੰਦੀ ਲਾਈ ਗਈ ਆ। ਉਸ ਵੇਲੇ ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਉਹਨਾਂ ਨੇ ਵੀ ਵਕੀਲ ਦੇ ਉੱਤੇ ਸਵਾਲ ਉਠਾਏ ਤੇ ਉਹਨੂੰ ਝਾੜ ਵੀ ਪਾਈ। ਰਹਿੰਦੇ ਸਮੇਂ ਤੁਸੀਂ ਜਿਹੜੀ ਕਿਊਰੇਟਿਵ ਅਪੀਲ ਸੀਗੀ ਉਹ ਕਿਉਂ ਨਹੀਂ ਉਸ ਵੇਲੇ ਤੁਸੀਂ ਸੁਪਰੀਮ ਕੋਰਟ 'ਚ ਪਾਈ, ਤੇ ਉਸ ਤੋਂ ਬਾਅਦ ਜਿਹੜੀ ਰਹਿਮ ਦੀ ਅਪੀਲ ਸੀ ਉਹ ਵੀ ਕਿਉਂ ਨਹੀਂ ਤੁਸੀਂ ਢੁਕਵੇਂ ਸਮੇਂ 'ਤੇ ਪਾਈ, ਕਿਉਂ ਜਾਣ ਬੁੱਝ ਕੇ ਤੁਸੀਂ ਸਮਾਂ ਜਿਹੜਾ ਉਹ ਬਰਬਾਦ ਕੀਤਾ। ਹੁਣ ਇਹਦੀਆਂ ਪੇਚੀਦਗੀਆਂ ਐਸੀਆਂ ਨੇ ਕਿ ਉਹਨਾਂ ਪੇਚੀਦਗੀਆਂ ਦਾ ਫਾਇਦਾ ਜਿਹੜਾ ਉਹ ਮੁਲਜ਼ਮ ਜਿਹੜੇ ਉਠਾ ਰਹੇ ਨੇ, ਮੁਲਜ਼ਮਾਂ ਨੂੰ ਇਹ ਦਿਖਾਈ ਦੇ ਰਿਹਾ ਕਿ ਆਖਰਕਾਰ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਹੈ। ਜਿੰਨਾ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਡਿਲੇ ਕਰ ਲੈਣ, ਅਖੀਰ ਤੇ ਜਿਸ ਤਰੀਕੇ ਦੇ ਨਾਲ ਕੇਸ ਹਾਈਲਾਈਟ ਹੋਇਆ, ਜੋ ਕੁਝ ਹੋਇਆ, ਇਹਦੇ 'ਤੇ ਉਹਨਾਂ ਨੂੰ ਰਿਲੀਫ ਨਹੀਂ ਮਿਲਣੀ। ਉਹ ਵੱਖਰੀ ਗੱਲ ਆ ਕਿ ਕਦੀ ਰਹਿਮ ਦੀ ਅਪੀਲ ਆਉਂਦੀ ਆ, ਕਦੀ ਉਹਦੇ 'ਤੇ ਰਿਵਿਊ ਦੀ ਆਉਂਦੀ ਆ, ਤੇ ਕਦੀ ਮਰਸੀ ਪਟੀਸ਼ਨ ਆਉਂਦੀ ਆ, ਤੇ ਕਦੀ ਰਹਿਮ ਦੀ ਅਪੀਲ ਆਉਂਦੀ ਆ। ਹਰ ਬੰਨੇ ਕੋਈ ਨਾ ਕੋਈ ਚਾਰਾ ਜਿਹੜਾ ਉਹ ਚਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ। ਜਿਸ ਵੇਲੇ ਇਹ ਕੇਸ ਚੱਲਿਆ 16 ਦਸੰਬਰ 2012 ਦਾ 6 ਦੇ 6 ਦੋਸ਼ੀ ਜਿਹੜੇ ਸੀ ਉਹ 24 ਘੰਟਿਆਂ ਦੇ ਵਿੱਚ ਦਿੱਲੀ ਪੁਲਿਸ ਨੇ ਪਕੜ ਲਏ ਸੀ, ਜਦੋਂ ਕਿ ਬਹੁਤ ਜ਼ਿਆਦਾ ਦੋਸ਼ੀਆਂ ਨੂੰ ਪਕੜਨ ਦੀ ਜਿਹੜੀ ਸੀ ਉਮੀਦ ਨਹੀਂ ਸੀ। ਲੇਕਿਨ ਫਿਰ ਵੀ ਪੁਲਿਸ ਨੇ ਮੁਸਤੈਦੀ ਤੇ ਹੁੰਦਿਆਂ ਹੋਇਆਂ ਜਿਹੜੇ ਸੀ ਦੋਸ਼ੀ 24 ਘੰਟੇ 'ਚ ਜਿਹੜੇ ਪਕੜੇ ਗਏ ਸੀ। ਇਸ ਲੜਕੀ ਦਾ ਜਿਹੜਾ ਸੀ ਉਹ 26 ਦਸੰਬਰ 2012 ਨੂੰ ਸਿੰਗਾਪੁਰ ਜਿਹੜੀ ਸੀ ਇਲਾਜ ਦੇ ਦੌਰਾਨ ਜਿਹੜੀ ਉਹ ਇਹਦੀ ਮੌਤ ਹੋ ਗਈ ਸੀ। ਸਭ ਤੋਂ ਪਹਿਲਾਂ ਇਸ ਕੇਸ ਦੇ ਉੱਪਰ ਜਿਹੜਾ ਫੈਸਲਾ ਆਇਆ ਸੀ ਉਹ ਸੈਸ਼ਨ ਕੋਰਟ ਦਾ ਸੀ 8 ਜੁਲਾਈ 2013 ਦਾ। ਜਿਹੜਾ ਨਾਬਾਲਗ ਸੀਗਾ ਉਹਨੂੰ ਦੋਸ਼ੀ ਪਾਇਆ ਗਿਆ ਤੇ ਉਹਨੂੰ 3 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ, ਕਿਉਂਕਿ ਉਹ ਇਹਨਾਂ ਤੋਂ ਅਲੱਗ ਜੇਲ੍ਹ ਦੇ ਵਿੱਚ ਸੀ, ਨਾਬਾਲਗ ਸੀ, ਇਸ ਜੇਲ੍ਹ 'ਚ ਰੱਖਿਆ ਨਹੀਂ ਜਾ ਸਕਦਾ। ਉਹਦਾ ਕੇਸ ਅਲੱਗ ਤੋਂ ਚੱਲਿਆ ਤੇ ਉਹਨੂੰ ਜਿਹੜੀ ਸੀ ਉਹ 3 ਸਾਲ ਦੀ ਸਜ਼ਾ ਸੁਣਾਈ ਗਈ। ਉਹ ਬਾਅਦ ਦੇ ਵਿੱਚ 3 ਸਾਲ ਦੀ ਸਜ਼ਾ ਭੁਗਤ ਕੇ ਉਹ ਛੁੱਟ ਵੀ ਗਿਆ। ਲੇਕਿਨ ਜਿਹੜੇ ਬਾਕੀ ਦੇ 5 ਦੋਸ਼ੀ ਸੀ ਇਹਨਾਂ ਨੂੰ ਤਕਰੀਬਨ 9 ਮਹੀਨੇ ਬਾਅਦ 10 ਸਤੰਬਰ 2013 ਨੂੰ ਹੇਠਲੀ ਅਦਾਲਤ ਨੇ ਯਾਨੀ ਕਿ ਸੈਸ਼ਨ ਜੱਜ ਨੇ 5 ਦੋਸ਼ੀਆਂ ਨੂੰ ਜਿਹੜੀ ਉਹ ਮੌਤ ਦੀ ਸਜ਼ਾ ਸੁਣਾਈ। ਉਸ ਤੋਂ ਮੌਤ ਦੀ ਸਜ਼ਾ ਤੋਂ ਬਾਅਦ ਜਿਹੜਾ ਰਾਮ ਸਿੰਘ ਸੀ, ਜਿਹੜਾ ਉਸ ਵੇਲੇ ਬੱਸ ਦਾ ਡਰਾਈਵਰ ਸੀ, ਉਹਨੇ ਜੇਲ੍ਹ ਦੇ ਵਿੱਚ ਫਾਹਾ ਲੈ ਕੇ ਖੁਦਕਸ਼ੀ ਜਿਹੜੀ ਉਹ ਕਰ ਲਈ। ਜਿਹੜੇ ਬਾਕੀ ਦੇ 4 ਦੋਸ਼ੀ ਬਚੇ, ਜਿਨ੍ਹਾਂ 'ਚ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਸ਼ਰਮਾ ਤੇ ਅਕਸ਼ੇ ਕੁਮਾਰ, ਇਹਨਾਂ ਨੂੰ 13 ਮਾਰਚ 2014 ਨੂੰ ਹਾਈ ਕੋਰਟ ਨੇ ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਤੇ ਇਹਨਾਂ ਦੀ ਮੌਤ ਦੀ ਸਜ਼ਾ ਜਿਹੜੀ ਉਹ ਬਰਕਰਾਰ ਰੱਖੀ। ਇਸ ਤੋਂ ਬਾਅਦ ਤਕਰੀਬਨ 3 ਸਾਲ ਦਾ ਸਮਾਂ ਹੋਰ ਲੱਗਿਆ। ਮਈ 2017 'ਚ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਸੀਗੀ ਉਹ ਮੌਤ ਦੀ ਸਜ਼ਾ ਬਰਕਰਾਰ ਰੱਖੀ, 4 ਦੇ 4 ਦੋਸ਼ੀਆਂ ਦੀ। 18 ਦਸੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਇਹਨਾਂ ਦੀਆਂ ਸਾਰੀਆਂ ਅਪੀਲਾਂ ਜਿਹੜੀਆਂ ਉਹ ਖਾਰਜ ਕਰ ਦਿੱਤੀਆਂ ਗਈਆਂ। ਇਹਨਾਂ ਦੇ ਫਾਂਸੀ ਦੀ ਸਜ਼ਾ ਜਿਹੜੀ ਉਹਨੂੰ ਬਰਕਰਾਰ ਰੱਖਿਆ। ਲੇਕਿਨ ਬਦਕਿਸਮਤੀ ਉਸ ਤੋਂ ਬਾਅਦ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਹੁਣ ਤੱਕ ਕੇਸ ਜਿਹੜਾ ਉਹ ਉਲਝਦਾ ਤੁਰਿਆ ਆ ਰਿਹਾ। ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਜਿਹੜੀ ਆ ਉਹ ਵਾਪਰਦੀ ਆ। ਪਹਿਲਾਂ ਇੱਕ ਦੋਸ਼ੀ ਵੱਲੋਂ ਜਿਹੜਾ ਜਦੋਂ ਇਹ ਸਾਰਾ ਕੁਝ ਵਾਪਰਦਾ ਹੈ ਤਾਂ ਇੱਕ ਵੱਲੋਂ ਰਿਵਿਊ ਪਟੀਸ਼ਨ ਪਾਈ ਜਾਂਦੀ ਆ, ਰਿਵਿਊ ਪਟੀਸ਼ਨ ਤੋਂ ਬਾਅਦ ਮਰਸੀ ਪਟੀਸ਼ਨ ਪਾਈ ਜਾਂਦੀ ਆ, ਫਿਰ ਕਿਊਰੇਟਿਵ ਪਟੀਸ਼ਨ ਪਾਈ ਜਾਂਦੀ ਆ,
ਤੇ ਉਹਦੇ ਬਾਅਦ ਜਿਹੜੀ ਆ ਉਹ ਰਹਿਮ ਦੀ ਅਪੀਲ ਅਲੱਗ-ਅਲੱਗ ਤੌਰ ਤੇ ਕੱਲੇ ਵੱਲੋਂ ਕੀਤੀ ਜਾਂਦੀ, ਤਾਂ ਕਿ ਜਿੰਨਾ ਸਮਾਂ ਵੱਧ ਜਿਹੜਾ ਉਹ ਬਤੀਤ ਕਰ ਲਿਆ ਜਾਵੇ ਓਨਾ ਚੰਗਾ। ਹੁਣ ਇਸ ਦੇ ਦੌਰਾਨ ਹੀ ਪਹਿਲੀ ਵਾਰ ਜਿਹੜੇ ਡੈਥ ਵਾਰੰਟ ਸੀਗੇ ਉਹ 22 ਜਨਵਰੀ 2020 ਦੇ ਲਈ ਜਾਰੀ ਕੀਤੇ ਗਏ, ਲੇਕਿਨ ਉਸ ਵੇਲੇ ਇਹ ਕਿਹਾ ਗਿਆ ਕਿ ਜੇਲ੍ਹ ਮੈਨੂਅਲ ਦੇ ਮੁਤਾਬਕ 14 ਦਿਨ ਦਾ ਸਮਾਂ ਚਾਹੀਦਾ ਫਾਂਸੀ ਦੇਣ ਦੇ ਲਈ, ਤੇ 14 ਦਿਨ ਦਾ ਸਮਾਂ ਪੂਰਾ ਨਹੀਂ ਦਿੱਤਾ ਗਿਆ। ਇਸ ਕਰਕੇ 22 ਤਰੀਕ ਜਨਵਰੀ ਵਾਲੀ ਜਿਹੜੀ ਤਰੀਕ ਸੀ ਉਹਨਾਂ ਨੂੰ ਫਾਂਸੀ ਦੇਣ ਦੀ, ਉਹਨੂੰ ਚੇਂਜ ਕਰਕੇ 1 ਫਰਵਰੀ ਕਰ ਦਿੱਤਾ ਗਿਆ। 1 ਫਰਵਰੀ ਨੂੰ ਫਿਰ ਪਚੀਦਗੀਆਂ ਦੇ ਵਿੱਚ, ਕਾਨੂੰਨੀ ਪਚੀਦਗੀਆਂ ਜਿਹੜੀਆਂ ਸੀ ਉਹਦੇ 'ਚ ਕੇਸ ਫਸਿਆ, ਤੇ ਦੁਬਾਰਾ ਤੋਂ ਜਿਹੜੇ ਡੈਥ ਵਾਰੰਟ ਸੀਗੇ, ਕਿਉਂਕਿ ਰਹਿਮ ਦੀ ਅਪੀਲ ਪਈ ਸੀ, ਰਹਿਮ ਦੀ ਅਪੀਲ ਦੇ ਉੱਪਰ ਫੈਸਲਾ ਹੋਣਾ ਸੀ, ਉਹ ਫੈਸਲਾ ਹੋਇਆ। ਉਸ ਤੋਂ ਬਾਅਦ ਇਹਦੀ ਆਖਰੀ ਵਾਰ ਜਿਹੜੇ ਤੀਜੀ ਵਾਰੀ ਡੈਥ ਵਾਰੰਟ ਉਹ 3 ਮਾਰਚ ਦੇ ਲਈ ਜਿਹੜੇ ਸੀ ਉਹ ਜਾਰੀ ਕਰ ਦਿੱਤੇ ਗਏ। ਲੇਕਿਨ ਇਹਨਾਂ ਦੇ ਵਿੱਚ ਜਿਹੜਾ ਪਵਨ ਨਾਮ ਦਾ ਦੋਸ਼ੀ ਸੀ, ਉਹਦੀ ਕਿਊਰੇਟਿਵ ਰਿਟ ਜਿਹੜੀ ਸੀਗੀ ਉਹ ਵੀ ਪੈਂਡਿੰਗ ਸੀ, ਤੇ ਉਹਦੀ ਰਹਿਮ ਦੀ ਅਪੀਲ ਵੀ। ਦਿੱਲੀ ਹਾਈ ਕੋਰਟ ਨੇ ਇਹ ਕਿਹਾ ਕਿ 1 ਹਫ਼ਤੇ ਦੇ ਅੰਦਰ ਜਿਹਨੇ ਵੀ ਅਪੀਲ ਕਰਨੀ ਹੈ ਉਹ ਅਪੀਲ ਕਰ ਸਕਦਾ, ਉਸ ਤੋਂ ਬਾਅਦ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾਏਗਾ। ਪਵਨ ਨੇ ਅਪੀਲ ਕਰਨ ਤੋਂ ਨਾ ਕਰ ਦਿੱਤੀ ਤਾਂ ਦਿੱਲੀ ਹਾਈ ਕੋਰਟ ਨੇ ਜਦੋਂ 1 ਹਫ਼ਤੇ ਦਾ ਸਮਾਂ ਦਿੱਤਾ, ਉਹਦੇ ਵਿੱਚ ਜਦੋਂ ਇਹਨਾਂ ਅਪੀਲ ਨਹੀਂ ਕੀਤੀ, ਉਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਇਹਨਾਂ ਦੇ ਜਿਹੜੇ ਸੀਗੇ ਉਹ ਡੈਥ ਵਾਰੰਟ ਜਿਹੜੇ ਇਸ਼ੂ ਕਰ ਦਿੱਤੇ 3 ਮਾਰਚ 2020 ਦੇ ਲਈ, ਯਾਨੀ ਕਿ ਕੱਲ੍ਹ ਇਹਨਾਂ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਸੀ। ਪਰ ਉਸ ਤੋਂ ਪਹਿਲਾਂ ਕੀ ਹੋਇਆ ਕਿ ਸ਼ੁੱਕਰਵਾਰ ਨੂੰ ਫਿਰ ਇਹਨਾਂ ਦੇ ਐਡਵੋਕੇਟ ਨੇ, ਜਿਹੜਾ ਪਵਨ ਗੁਪਤਾ ਸੀ, ਇਹਦੇ ਵੱਲੋਂ ਇੱਕ ਕਿਊਰੇਟਿਵ ਜਿਹੜੀ ਸੀ ਰਿਟ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹ ਪਾ ਦਿੱਤੀ। ਜਦੋਂ ਕਿਊਰੇਟਿਵ ਰਿਟ ਜਿਹੜੀ ਸੀ ਉਹਦੇ 'ਤੇ ਸੋਮਵਾਰ ਨੂੰ ਸੁਣਵਾਈ ਹੋਈ, ਤੇ ਸੋਮਵਾਰ ਨੂੰ 2 ਤਰੀਕ ਸੀ। ਜਦੋਂ ਉੱਤੇ ਸੁਣਵਾਈ ਹੋਈ 5 ਮੈਂਬਰੀ ਬੈਂਚ ਨੇ ਕੀਤੀ, ਤੇ ਉਹਨਾਂ ਨੇ ਉਹਨੂੰ ਡਿਸਮਿਸ ਕਰਤਾ। ਤਾਂ ਵਕੀਲ ਨੇ ਬਹੁਤ ਕਾਹਲੀ ਦੇ ਵਿੱਚ ਰਹਿਮ ਦੀ ਅਪੀਲ ਜਿਹੜੀ ਉਹ ਪਾ ਦਿੱਤੀ। ਜਿਹੜੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਪਾਈ ਉਹ ਹੋਮ ਡਿਪਾਰਟਮੈਂਟ ਕੋਲ ਆਈ। ਹੋਮ ਡਿਪਾਰਟਮੈਂਟ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਭੇਜੀ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਦਿੱਲੀ ਸਰਕਾਰ ਨੂੰ ਭੇਜੀ, ਤੇ ਦਿੱਲੀ ਸਰਕਾਰ ਨੇ ਤੁਰੰਤ ਉਹ ਰਹਿਮ ਦੀ ਅਪੀਲ ਜਿਹੜੀ ਉਹਨੂੰ ਰਿਜੈਕਟ ਕਰ ਦਿੱਤਾ। ਲੇਕਿਨ ਉਹ ਪ੍ਰੋਪਰ ਚੈਨਲ, ਕਿਉਂਕਿ ਦੁਬਾਰਾ ਲੈਫਟੀਨੈਂਟ ਗਵਰਨਰ ਕੋਲ ਜਾਣੀ ਸੀ, ਲੈਫਟੀਨੈਂਟ ਗਵਰਨਰ ਤੋਂ ਹੋਮ ਡਿਪਾਰਟਮੈਂਟ ਨੂੰ ਜਾਣੀ ਸੀ, ਤੇ ਹੋਮ ਡਿਪਾਰਟਮੈਂਟ ਤੋਂ ਦੁਬਾਰਾ ਉਹ ਜਾਣੀ ਸੀਗੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਤੇ ਫਿਰ ਉਹ ਰਹਿਮ ਦੀ ਅਪੀਲ ਜਿਹੜੀ ਸੀ ਉਹ ਡਿਸਮਿਸ ਹੋਣੀ ਸੀ। ਕਿਉਂਕਿ ਰਾਸ਼ਟਰਪਤੀ ਕੋਲ ਸਿੱਧੇ ਕਿਸੇ ਨੂੰ ਵੀ ਮਾਫ ਕਰਨ ਦੀ ਜਿਹੜੀ ਆ ਉਹ ਪਾਵਰ ਨਹੀਂ ਹੈ, ਉਹ ਪ੍ਰੋਪਰ ਚੈਨਲ ਆਉਂਦੀ ਆ। ਜੋ ਵੀ ਸੰਬੰਧਿਤ ਡਿਪਾਰਟਮੈਂਟ ਨੇ ਕਰਨਾ, ਰਾਸ਼ਟਰਪਤੀ ਨੇ ਉਹਦੇ 'ਤੇ ਮੋਹਰ ਲਾ ਦੇਣੀ ਹੈ। ਉਹ ਜਦੋਂ ਇੰਨਾ ਕੁਝ ਹੋਇਆ ਤਾਂ ਉਹਦੇ ਬਾਅਦ ਜਿਹੜਾ ਇਹਨਾਂ ਦੋਸ਼ੀਆਂ ਦਾ ਐਡਵੋਕੇਟ ਸੀ ਉਹ ਦੁਬਾਰਾ ਤੋਂ ਪਟਿਆਲਾ ਹਾਊਸ ਕੋਰਟ ਗਿਆ। ਉਹਨਾਂ ਕਿਹਾ ਕਿ ਰਹਿਮ ਦੀ ਅਪੀਲ ਜਿਹੜੀ ਉਹ ਪੈਂਡਿੰਗ ਆ। ਉੱਥੇ ਫਿਰ ਜਿਹੜੇ ਉਸ ਵੇਲੇ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਹਾਊਸ ਕੋਰਟ ਦੇ, ਉਹਨਾਂ ਨੇ ਵਕੀਲ ਦੇ ਉੱਤੇ ਸਖਤ ਟਿੱਪਣੀ ਕੀਤੀ ਕਿ ਤੁਸੀਂ ਜਿਹੜੀ ਅੱਗ ਦੇ ਨਾਲ ਖੇਡ ਰਹੇ ਹੋ, ਇਹ ਆਉਣ ਵਾਲੇ ਸਮੇਂ ਦੇ ਲਈ ਤੁਹਾਡੇ ਲਈ ਵੀ ਚੰਗਾ ਨਹੀਂ ਹੈ। ਤੁਸੀਂ ਜਾਣ ਬੁੱਝ ਕੇ ਕੇਸ ਨੂੰ ਲਟਕਾ ਰਹੇ ਹੋ। ਜਦੋਂ ਤੁਹਾਨੂੰ ਸਮਾਂ ਦਿੱਤਾ ਗਿਆ, ਉਸ ਰਹਿੰਦੇ ਸਮੇਂ ਦੇ ਵਿੱਚ ਤੁਸੀਂ ਕਿਊਰੇਟਿਵ ਅਪੀਲ ਕਿਉਂ ਨਹੀਂ ਪਾਈ? ਤੁਸੀਂ ਰਹਿਮ ਦੀ ਅਪੀਲ ਕਿਉਂ ਨਹੀਂ ਪਾਈ? ਤੁਸੀਂ ਜਾਣ ਬੁੱਝ ਕੇ ਸਮਾਂ ਕਿਉਂ ਬਰਬਾਦ ਕੀਤਾ? ਜਦੋਂ ਕਿ ਤੀਸਰੀ ਵਾਰੀ ਡੈਥ ਵਾਰੰਟ ਇਸ਼ੂ ਕੀਤੇ ਗਏ, ਤੁਸੀਂ ਜਾਣ ਬੁੱਝ ਕੇ ਕੇਸ ਨੂੰ ਕਿਉਂ ਲਟਕਾਇਆ? ਉਹ ਵੱਖਰੀ ਗੱਲ ਆ ਕਿ ਐਡਵੋਕੇਟ ਬੜੀਆਂ ਵੱਡੀਆਂ ਦਲੀਲਾਂ ਦਿੰਦਾ, ਤੇ ਉਹ ਦਲੀਲਾਂ ਦੇ ਵਿੱਚ ਹੀ ਸਾਰਾ ਕੁਝ ਉਲਝਾ ਕੇ ਜਿਹੜਾ ਉਹ ਰੱਖ ਰਿਹਾ। ਉਹ ਬੜੇ ਕੇਸਾਂ ਦੇ ਹੋਰ ਵੇਰਵੇ ਦਿੰਦਾ ਕਿ ਉਹਨਾਂ ਕੇਸਾਂ ਦੇ ਵਿੱਚ ਜਿਹੜੀ ਆ ਉਹ ਚਾਹੇ ਜੈਸਿਕਾ ਲਾਲ ਮਰਡਰ ਕੇਸ ਹੋਵੇ, ਚਾਹੇ ਕਿ ਉਹਦੇ ਵਿੱਚ ਨੈਨਾ ਸਾਹਨੀ ਵਾਲਾ ਕੇਸ ਹੋਵੇ। ਉਹ ਕਹਿੰਦੇ ਜੈਸਿਕਾ ਲਾਲ ਕੇਸ ਦੇ ਵਿੱਚ ਫਾਂਸੀ ਨਹੀਂ ਹੋਈ। ਮਨੂ ਸ਼ਰਮਾ ਇੱਕ ਕਾਂਗਰਸੀ ਲੀਡਰ ਸੀਗਾ, ਹਰਿਆਣਾ ਦੇ ਵਿੱਚ ਮਿਨਿਸਟਰ ਵੀ ਰਿਹਾ, ਪਟਿਆਲੇ ਤੋਂ ਵੀ 1999 'ਚ ਉਹਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ। ਪ੍ਰੈਜ਼ੀਡੈਂਟ ਆਫ ਇੰਡੀਆ ਸ਼ੰਕਰ ਦਿਆਲ ਸ਼ਰਮਾ ਰਹੇ, ਉਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਕਿ ਉਹਨਾਂ ਦੇ ਕੇਸ ਦੇ ਵਿੱਚ ਵੀ ਕਿਉਂ ਨਹੀਂ ਫਾਂਸੀ ਹੋਈ? ਉਹਨਾਂ ਦੇ ਵਿੱਚ ਉਹਨਾਂ ਨੂੰ ਕਿਉਂ 20 ਸਾਲ ਦੀ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ? ਨੈਨਾ ਸਾਹਨੀ ਦਾ ਕੇਸ ਸੀ, ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਨੈਨਾ ਸਾਹਨੀ ਜਿਹੜੀ ਸੀ ਉਹਨੂੰ ਟੁਕੜੇ ਕਰਕੇ ਤੰਦੂਰ ਦੇ ਵਿੱਚ ਜਲਾ ਦਿੱਤਾ ਗਿਆ ਸੀ। ਐਡਵੋਕੇਟ ਉਹਦਾ ਵੀ ਵੇਰਵਾ ਦਿੰਦਾ, ਮੀਡੀਆ ਦੇ ਵਿੱਚ ਬੜਾ ਡਟ ਕੇ ਜਵਾਬ ਦੇ ਰਿਹਾ ਕਿ ਉਹਨਾਂ ਕੇਸਾਂ ਦੇ ਵਿੱਚ ਫਾਂਸੀ ਕਿਉਂ ਨਹੀਂ ਸੁਣਾਈ ਗਈ। ਨਠਾਰੀ ਕਾਂਡ ਦੀ ਗੱਲ ਕਰਦਾ, ਨੋਇਡਾ ਦਾ ਜਿਹੜਾ NCR ਦਾ ਸੀਗਾ, ਉੱਤੇ ਸੁਰਿੰਦਰ ਕੋਹਲੀ ਤੇ ਪੰਧੇਰ ਦੀ ਗੱਲ ਕਰਦਾ ਕਿ ਉਹਨਾਂ ਦੀ ਜਿਹੜੀ ਹੋਈ ਫਾਂਸੀ ਸੀ ਉਹ ਵੀ ਉਮਰ ਕੈਦ ਦੇ ਵਿੱਚ ਜਿਹੜੀ ਉਹ ਤਬਦੀਲ ਕਰ ਦਿੱਤੀ ਗਈ ਹੈ।
ਉਹ ਫੂਲਨ ਦੇਵੀ ਦੇ ਕੇਸ ਦਾ ਵੀ ਵੇਰਵਾ ਦਿੰਦਾ। ਕਿਤੇ ਨਾ ਕਿਤੇ ਐਡਵੋਕੇਟ AP ਸਿੰਘ ਪੂਰੇ ਕੇਸ ਨੂੰ ਉਲਝਾਉਣ ਦੇ ਵਿੱਚ ਲੱਗਾ ਹੋਇਆ। ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਇਹ ਲਾਸਟ ਜਿਹੜੀ ਇਹਨਾਂ ਦੋਸ਼ੀਆਂ ਦੀ ਰਹਿਮ ਦੀ ਅਪੀਲ ਸੀ ਚੌਥੇ ਦੀ ਵੀ, ਉਹ ਵੀ ਜਿਸ ਤਰੀਕੇ ਦੇ ਨਾਲ ਰੱਦ ਹੋਈ ਆ 1 ਜਾਂ 2 ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਉਹਦੇ ਤੇ ਜਿਹੜੀ ਆ ਉਹਨੂੰ ਰੱਦ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਆ ਜਾਣਾ, ਜਦੋਂ ਆ ਗਿਆ ਤਾਂ ਉਹਦੇ ਬਾਅਦ ਦੁਬਾਰਾ ਤੋਂ ਸੈਸ਼ਨ ਕੋਰਟ ਜਿਹੜੀ ਆ ਪਟਿਆਲਾ ਹਾਊਸ ਕੋਰਟ ਆ, ਉਹ ਜਿਹੜੀ ਆ ਉਹ ਡੈਥ ਵਾਰੰਟ ਇਸ਼ੂ ਕਰੇਗੀ, ਜਿਹੜੇ ਕਿ ਅੰਤਮ ਹੋਣਗੇ। ਲੇਕਿਨ ਇਹ ਆਪਣੇ ਦਾਅ ਪੇਚ ਜਿਹੜੇ ਆ ਉਹ ਚਲਾਉਣ ਤੋਂ ਨਹੀਂ ਹਟਣਗੇ ਤੇ ਹੋ ਸਕਦਾ ਕਿ ਜਿਹੜੀ ਹੁਣ ਆਵੇ, ਚਾਹੇ ਉਹ ਮਾਰਚ ਦਾ ਅਖੀਰ ਆਵੇ, ਜਿਹੜਾ ਦਿਨ ਆਵੇ, ਕਿਉਂਕਿ 14 ਦਿਨ ਦਾ ਸਮਾਂ ਜਿਹੜਾ ਉਹ ਚਾਹੀਦਾ। 14 ਦਿਨ ਦੇ ਸਮੇਂ ਦੇ ਤੋਂ ਪਹਿਲਾਂ ਜਿਹੜੀ ਉਹ ਫਾਂਸੀ ਨਹੀਂ ਦਿੱਤੀ ਜਾ ਸਕਦੀ। ਜਿਸ ਦਿਨ ਡੈਥ ਵਾਰੰਟ ਇਸ਼ੂ ਕੀਤੇ ਜਾਣਗੇ ਉਸ ਤੋਂ 14 ਦਿਨ ਦਾ ਸਮਾਂ ਜਿਹੜਾ ਉਹ ਜ਼ਰੂਰੀ ਚਾਹੀਦਾ। ਇੱਥੇ ਨਹੀਂ, ਐਡਵੋਕੇਟ ਜਿਸ ਵੇਲੇ ਕੇਂਦਰ ਸਰਕਾਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਕਿ ਚਾਰੇ ਦੋਸ਼ੀਆਂ 'ਚੋਂ ਜਿਹੜੇ 3 ਦੋਸ਼ੀ ਆ ਜਿਨ੍ਹਾਂ ਦੀਆਂ ਸਾਰੀਆਂ ਅਪੀਲਾਂ ਜਿਹੜੀਆਂ ਉਹ ਖਾਰਜ ਹੋ ਚੁੱਕੀਆਂ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਤਾਂ ਐਡਵੋਕੇਟ AP ਸਿੰਘ ਨੇ ਜੇਲ੍ਹ ਮੈਨੂਅਲ ਦੇ ਨਿਯਮ 836 ਦਾ ਹਵਾਲਾ ਦੇ ਦਿੱਤਾ ਕਿ ਸਾਰੇ ਦੋਸ਼ੀ ਜਿਹੜੇ ਇੱਕ ਕੇਸ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਫਾਂਸੀ ਦਿੱਤੀ ਜਾਏਗੀ, ਅਲੱਗ-ਅਲੱਗ ਫਾਂਸੀ ਨਹੀਂ ਦਿੱਤੀ ਜਾ ਸਕਦੀ। ਤਾਂ ਹਾਈ ਕੋਰਟ ਨੇ ਉਹ ਕੇਂਦਰ ਸਰਕਾਰ ਦੀ ਅਪੀਲ ਜਿਹੜੀ ਸੀ ਉਹ ਡਿਸਮਿਸ ਕਰਤੀ। ਉਸ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਕੱਲ੍ਹ 5 ਤਰੀਕ ਦੇ ਲਈ ਜਿਹੜਾ ਉਹ ਪੈਂਡਿੰਗ ਆ। 5 ਤਰੀਕ ਨੂੰ ਇੱਥੇ ਫੈਸਲਾ ਹੋਏਗਾ ਕਿ ਅਲੱਗ-ਅਲੱਗ ਫਾਂਸੀ ਦਿੱਤੀ ਜਾ ਸਕਦੀ ਆ ਕਿ ਜਾਂ ਜਿਸ ਤਰੀਕੇ ਦੇ ਨਾਲ ਹੁਣ ਚੌਥੇ ਦੋਸ਼ੀ ਪਵਨ ਗੁਪਤਾ ਦੀ ਵੀ ਜਿਹੜੀ ਆ ਰਹਿਮ ਦੀ ਅਪੀਲ ਖਾਰਜ ਹੋ ਰਹੀ ਆ, ਤੇ ਉਹਦੇ ਬਾਅਦ ਇਹ ਚਾਰਾਂ ਨੂੰ ਹੀ ਜਿਹੜੀ ਅਗਲੀ ਹੁਣ ਡੈਥ ਵਾਰੰਟ ਇਸ਼ੂ ਹੋਣਗੇ, ਜਿਹੜੇ ਕਿ ਮੋਸਟਲੀ ਲੱਗਦਾ ਕਿ ਮਾਰਚ ਮਹੀਨੇ ਦੇ ਆਖਰੀ ਤਰੀਕ ਹੋਏਗੀ ਜਾਂ ਅਪ੍ਰੈਲ ਦੇ ਸ਼ੁਰੂ ਦੀ ਹੋਏਗੀ, ਉਹਦੇ ਵਿੱਚ ਇਹਨਾਂ ਨੂੰ ਜਿਹੜੀ ਆ ਉਹ ਫਾਂਸੀ ਦੇ ਦਿੱਤੀ ਜਾਏਗੀ। ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਭਾਰਤੀ ਕਾਨੂੰਨ ਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਹੈ ਉਹਦੇ 'ਚ ਇਨਸਾਫ ਲੈਣ ਦੇ ਲਈ ਕਿੰਨਾ ਲੰਬਾ ਸਮਾਂ ਜਿਹੜਾ ਉਹ ਲੱਗਦਾ। ਇੱਕ ਨਿਰਦੋਸ਼ ਲੜਕੀ, ਉਹਦਾ ਦੋਸ਼ ਕੀ ਆ? ਸਿਰਫ ਦੋਸ਼ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਰਾਤ ਦੇ ਸਮੇਂ ਉਹ ਆਪਣੇ ਦੋਸਤ ਦੇ ਨਾਲ ਇੱਕ ਮੂਵੀ ਦੇਖ ਕੇ ਆ ਰਹੀ ਆ ਤੇ ਆਉਂਦੇ ਵਕਤ ਉਹਦੇ ਨਾਲ ਜੋ ਕੁਝ ਵਾਪਰਿਆ ਉਹਦੀ ਇਸ ਦਰਿੰਦਗੀ ਦੀ ਇਹ ਮਿਸਾਲ ਆ। ਤੇ ਉਸ ਮਿਸਾਲ ਨੂੰ ਜਿਸ ਤਰੀਕੇ ਦੇ ਨਾਲ, ਠੀਕ ਆ, ਹਰ ਇੱਕ ਮੁਲਜ਼ਮ ਜਿਹੜਾ ਉਹਨੂੰ ਕਾਨੂੰਨ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਵੀ ਉਹਦੇ ਅਧਿਕਾਰ ਨੇ ਉਹਨੂੰ ਇਸਤੇਮਾਲ ਕਰਨ ਦਾ ਉਹਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਅਧਿਕਾਰ ਜਿਹੜੇ ਉਹਨਾਂ ਨੂੰ ਇਸਤੇਮਾਲ ਕਰੇ। ਲੇਕਿਨ ਇਹ ਵੀ ਨਹੀਂ ਹੈ ਕਿ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਇਹਨੂੰ ਉਲਝਾਇਆ ਜਾਵੇ। ਕਾਨੂੰਨ ਇਹ ਵੀ ਕਹਿੰਦਾ ਕਿ ਨਿਰਦੋਸ਼ ਜਿਹੜਾ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਨਾ ਫਾਂਸੀ ਹੋਣੀ ਚਾਹੀਦੀ ਹੈ, ਨਾ ਉਮਰ ਕੈਦ, ਨਾ ਹੋਰ ਵੀ ਕੋਈ ਸਜ਼ਾ। ਹਾਂ, ਦੋਸ਼ੀ ਛੁੱਟ ਜਾਵੇ ਤੇ ਉਹਦਾ ਗੁਨਾਹ ਉਹ ਜਿਹੜਾ ਉਹ ਫੇਰ ਵੀ ਬਖਸ਼ਣਯੋਗ ਹੈ, ਉਹ ਬਖਸ਼ਿਆ ਜਾ ਸਕਦਾ। ਲੇਕਿਨ ਜਿਹੜੇ ਦੋਸ਼ੀ ਸ਼ਰੇਆਮ ਕਟਹਿਰੇ 'ਚ ਖੜੇ ਨੇ, ਉਸ ਕੇਸ ਨੂੰ ਜਿਸ ਤਰੀਕੇ ਦੇ ਨਾਲ ਜਾਇਆ ਜਾ ਰਿਹਾ ਆਪਣੇ ਆਪ ਦੇ ਵਿੱਚ ਜੋ ਭਾਰਤੀ ਨਿਆਂ ਪ੍ਰਣਾਲੀ ਦਾ ਵਿੱਚ ਹੀ ਭਾਰਤ ਦੀ ਸਰਕਾਰ ਦਾ ਜੋ ਮਜ਼ਾਕ ਉੱਡ ਰਿਹਾ, ਇਹਦੀ ਕਿਤੇ ਵੀ ਹੋਰ ਮਿਸਾਲ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਇਸੇ ਦੇ ਨਾਲ ਹੀ ਜਿਹੜਾ ਦੂਸਰਾ ਮਸਲਾ ਸੀ ਉਹ ਸੀਗਾ ਜਨ ਲੋਕਪਾਲ ਦਾ, ਜਿਹਦੇ ਲਈ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਬੜਾ ਵੱਡਾ ਅੰਦੋਲਨ ਜਿਹੜਾ ਉਹ ਦਿੱਲੀ ਦੇ ਵਿੱਚ ਚੱਲਿਆ। ਉਹ ਵੱਖਰੀ ਗੱਲ ਸੀ ਕਿ ਉਸ ਅੰਦੋਲਨ ਨੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਜਿਹੜੀ ਉਹਨੂੰ ਹਿਲਾ ਕੇ ਰੱਖ ਦਿੱਤਾ। ਇੱਕ ਵਾਰ ਤਾਂ ਸਰਕਾਰ ਝੁਕ ਗਈ। ਸਰਕਾਰ ਨੇ ਪਹਿਲਾਂ ਅੰਦੋਲਨ ਕੁਚਲਣ ਦੀ ਕੋਸ਼ਿਸ਼ ਕੀਤੀ, ਅਰੈਸਟ ਕੀਤਾ। ਜਦੋਂ ਅਰੈਸਟ ਹੋਣ ਤੋਂ ਬਾਅਦ ਲੋਕ ਸੜਕਾਂ ਤੇ ਆ ਗਏ ਤਾਂ ਸਰਕਾਰ ਨੂੰ ਝੁਕਣਾ ਪਿਆ ਤੇ ਉਸ ਵੇਲੇ ਸਰਕਾਰ ਝੁਕੀ, ਭਾਵੇਂ ਕਿ ਉਸ ਤੋਂ ਬਾਅਦ ਅੰਨਾ ਹਜ਼ਾਰੇ ਨੇ ਆਪਣੇ ਜੱਦੀ ਪਿੰਡ ਜਿਹੜਾ ਸੀ ਉੱਥੇ ਵੀ ਉਹਨੇ ਜਿਹੜਾ ਸੀਗਾ ਭੁੱਖ ਹੜਤਾਲ ਰੱਖੀ। ਲੇਕਿਨ ਉਹ ਭੁੱਖ ਹੜਤਾਲ ਵੀ ਸਿਰੇ ਨਹੀਂ ਚੜ੍ਹੀ ਕਿਉਂਕਿ ਲੋਕਾਂ ਦਾ ਦੁਬਾਰਾ ਹਜੂਮ ਇਕੱਠਾ ਨਹੀਂ ਹੋਇਆ। ਉਸ ਤੋਂ ਬਾਅਦ ਅੰਨਾ ਹਜ਼ਾਰੇ ਦੇ ਨਾਲ ਉਹਦਾ ਸਹਿਯੋਗ ਦੇ ਰਿਹਾ ਜਿਹੜਾ ਮੌਜੂਦਾ ਦਿੱਲੀ ਦਾ ਮੁੱਖ ਮੰਤਰੀ ਹੈ ਕੇਜਰੀਵਾਲ ਤੇ ਉਹਦੀ ਪੂਰੀ ਟੀਮ, ਉਹਨਾਂ ਨੇ ਵੀ ਅਲੱਗ ਤੋਂ ਦੁਬਾਰਾ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਦੁਬਾਰਾ ਤੋਂ ਭੁੱਖ ਹੜਤਾਲ ਰੱਖੀ। ਲੇਕਿਨ ਉਹ ਭੁੱਖ ਹੜਤਾਲ ਵੀ ਸਿਰੇ ਨਹੀਂ ਚੜ੍ਹੀ ਕਿਉਂਕਿ ਲੋਕਾਂ ਦਾ ਹਜੂਮ ਦੁਬਾਰਾ ਤੋਂ ਦੇਖਣ ਨੂੰ ਨਹੀਂ ਮਿਲਿਆ। ਔਰ ਉਸੇ ਹੀ ਅੰਦੋਲਨ ਦੇ ਵਿੱਚੋਂ ਉਪਜੀ ਆਮ ਆਦਮੀ ਪਾਰਟੀ, ਜਿਹਦੀ ਕਿ ਦਿੱਲੀ ਦੇ ਵਿੱਚ ਤੀਸਰੀ ਵਾਰ ਸਰਕਾਰ ਬਣ ਗਈ ਹੈ। ਪਹਿਲੇ ਵਾਰ 49 ਦਿਨ ਸਰਕਾਰ ਚੱਲੀ, ਦੂਸਰੀ ਵਾਰ 5 ਸਾਲ ਚੱਲੀ ਤੇ ਹੁਣ ਤੀਜੀ ਵਾਰ ਫਿਰ ਬਹੁਤ ਵੱਡੇ ਬਹੁਮਤ ਦੇ ਨਾਲ ਸਰਕਾਰ ਜਿਹੜੀ ਆ ਹੋਣ ਦੇ ਵਿੱਚ ਆਈ ਆ। ਉਹਨੇ ਬਾਕੀ ਤਾਂ ਕੰਮ ਕੀਤੇ ਆ, ਲੇਕਿਨ ਜਿਸ ਜਨ ਲੋਕਪਾਲ ਦੇ ਲਈ
ਗੱਲ ਚੱਲੀ ਸੀ ਉਹ ਜਨ ਲੋਕਪਾਲ ਬਿੱਲ ਅੱਜ ਤੱਕ ਨਹੀਂ ਹੋਣ ਦੇ ਵਿੱਚ ਲਿਆਂਦਾ, ਕੱਲਾ ਲੋਕਪਾਲ ਲਿਆਂਦਾ ਗਿਆ। ਹੁਣ ਪੰਜਾਬ ਸਰਕਾਰ ਵੀ ਉੱਠੀ ਆ, ਪੰਜਾਬ ਸਰਕਾਰ ਨੇ ਵੀ ਇੱਕ ਲੋਕਪਾਲ ਬਣਾਇਆ। ਉਸ ਵੇਲੇ ਜਿਹੜਾ ਅੰਦੋਲਨ ਚੱਲਿਆ ਸੀ, ਅੰਦੋਲਨ 'ਚ ਜਨ ਲੋਕਪਾਲ ਸੀ, ਲੇਕਿਨ ਹੁਣ ਲੋਕਪਾਲ ਲਿਆਂਦਾ। ਲੇਕਿਨ ਪੰਜਾਬ ਸਰਕਾਰ ਨੇ ਜਿਹੜਾ ਬਣਾਇਆ ਉਹਦੇ 'ਚ ਦੇਖਣ ਵਾਲੀ ਗੱਲ ਤੇ ਇਹ ਆ ਕਿ ਪ੍ਰੋਵੀਜ਼ਨ ਰੱਖ ਦਿੱਤੀ ਕਿ ਵਿਧਾਨ ਸਭਾ ਦਾ 2/3 ਬਹੁਮਤ ਜੇਕਰ ਇਜਾਜ਼ਤ ਦੇਵੇਗਾ ਤਾਂ ਤਦ ਮੁੱਖ ਮੰਤਰੀ ਦੇ ਵਿਰੁੱਧ ਜਿਹੜੀ ਆ ਉਹ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮਤਲਬ ਜਨ ਲੋਕਪਾਲ ਨਹੀਂ ਬਣਾਇਆ, ਲੋਕਪਾਲ ਬਣਾਤਾ। ਲੇਕਿਨ ਲੋਕਪਾਲ ਬਣਾਇਆ, ਉਹਦੀਆਂ ਸ਼ਕਤੀਆਂ ਸਾਰੀਆਂ ਵਿਧਾਨ ਸਭਾ ਨੂੰ ਦੇ ਦਿੱਤੀਆਂ। ਕਦੀ ਵੀ ਸੱਤਾਧਾਰੀ ਧਿਰ ਜਿਹੜੀ ਆ ਉਹ ਕਦੀ ਨਹੀਂ ਚਾਹੇਗੀ ਕਿ ਉਹਦਾ ਮੁੱਖ ਮੰਤਰੀ ਜਿਹੜਾ ਉਹਦੇ ਵਿਰੁੱਧ ਜਿਹੜਾ ਉਹ ਕਰਪਸ਼ਨ ਦਾ ਕੋਈ ਕੇਸ ਜਿਹੜਾ ਉਹ ਲੋਕਪਾਲ ਕੋਲ ਜਾਵੇ। ਔਰ ਉਹਦੇ 'ਚ ਪ੍ਰੋਵੀਜ਼ਨ ਰੱਖ ਦਿੱਤੀ ਕਿ 2/3 ਬਹੁਮਤ ਹੋਣਾ ਜ਼ਰੂਰੀ ਆ, 2/3 ਬਹੁਮਤ ਨਾਲ ਪਾਸ ਹੋਣਾ ਜ਼ਰੂਰੀ ਆ। 2/3 ਬਹੁਮਤ ਨਾਲ ਪਾਸ ਕਿੱਥੋਂ ਹੋਏਗਾ? ਜਿਹਦੀ ਸਰਕਾਰ ਆ ਮੁੱਖ ਮੰਤਰੀ ਦੀ ਅਗਵਾਈ 'ਚ ਚੱਲਦੀ ਹੈ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਹੁੰਦਿਆਂ ਹੋਇਆ ਉਹਦੇ ਮੰਤਰੀ ਕੁਰਲਾ ਰਹੇ ਨੇ, ਉਹਦੇ MLA ਕੁਰਲਾ ਰਹੇ ਨੇ। ਵਿਰੋਧੀ ਧਿਰ ਨੇ ਤਾਂ ਕੁਰਲਾਉਣਾ ਹੀ ਕੁਰਲਾਉਣਾ ਕਿ ਸਾਡੀ ਬਿਊਰੋਕ੍ਰੇਸੀ ਨਹੀਂ ਸੁਣਦੀ। ਤੇ ਮੁੱਖ ਮੰਤਰੀ ਦੇ ਵਿਰੁੱਧ ਕਿਹੜੀ ਵਿਧਾਨ ਸਭਾ ਜਿਹੜੀ ਆ ਉਹ ਰੈਜੂਲੇਸ਼ਨ ਲੈ ਕੇ ਆ ਜਾਏਗੀ ਕਿ ਸਪੀਕਰ ਦੀ ਹਿੰਮਤ ਤੱਕ ਉਸ ਰੈਜੂਲੇਸ਼ਨ ਨੂੰ ਅਸੈਪਟ ਕਰੇ ਤੇ ਉਹਨੂੰ ਵਿਧਾਨ ਸਭਾ 'ਚ ਪੇਸ਼ ਕਰਨ ਦੀ ਇਜਾਜ਼ਤ ਦੇਵੇ। ਤੇ ਕਿਸ ਮੰਤਰੀ ਜਾਂ MLA ਦੇ ਵਿੱਚ ਇਹ ਹਿੰਮਤ ਤੱਕ ਉਹ ਆਪਣੇ ਮੁੱਖ ਮੰਤਰੀ ਦੇ ਵਿਰੁੱਧ ਕੋਈ ਮਤਾ ਜਿਹੜਾ ਉਹਨੂੰ ਵਿਧਾਨ ਸਭਾ 'ਚ ਲੈ ਕੇ ਆਵੇ। ਇਹੀ ਕੁਛ ਦਿੱਲੀ ਦੇ ਵਿੱਚ ਹੋਇਆ, ਇਹੀ ਕੁਛ ਕੇਂਦਰ ਦੇ ਵਿੱਚ ਹੋਇਆ। ਕੇਂਦਰ ਸਰਕਾਰ ਨੇ ਤੇ ਇੱਥੋਂ ਤੱਕ ਕਰ ਦਿੱਤਾ, ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਕਿ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ 2004 ਤੋਂ 2009 ਤੱਕ ਬਣੀ ਸਰਕਾਰ ਦੇ ਦੌਰਾਨ ਜਿਹੜਾ ਹੋਂਦ 'ਚ ਲਿਆਂਦਾ ਗਿਆ ਸੀ, ਉਹਦੇ ਵੀ ਪਾਰ ਕੱਟ ਦਿੱਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੀ ਪਤਨੀ ਖੁਦ ਆਪਣੇ ਅਧਿਕਾਰ ਦੀ ਗੱਲ ਕਰ ਰਹੀ ਹੈ। ਉਹ ਕਹਿੰਦੀ ਮੈਨੂੰ ਦੱਸਿਆ ਜਾਵੇ ਮੇਰਾ ਅਧਿਕਾਰ ਕੀ ਆ, ਕਿ ਮੈਂ ਪਤਨੀ ਹੈ ਇਹਨਾਂ ਦੀ ਜਾਂ ਨਹੀਂ ਹੈ। ਲੇਕਿਨ ਉਹ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਸੀ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਨੂੰ ਹੀ ਬਾਹਰ ਕੱਢ ਦਿੱਤਾ ਗਿਆ ਕਿ ਦੇਖੋ ਇੱਕ ਪ੍ਰਧਾਨ ਮੰਤਰੀ ਆ, ਉਹਦੀ ਪਤਨੀ ਨੂੰ ਉਹਦੇ ਤੋਂ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਮੇਰਾ ਅਧਿਕਾਰ ਦੱਸ ਦਿੱਤਾ ਜਾਵੇ ਕੀ ਆ। ਉਹ ਇਨਫੋਰਮੇਸ਼ਨ ਨਹੀਂ ਲੈ ਸਕਦੇ ਤੇ ਅਮੈਂਡਮੈਂਟ ਕਰਕੇ ਪ੍ਰਧਾਨ ਮੰਤਰੀ ਨੂੰ ਇਨਫੋਰਮੇਸ਼ਨ ਐਕਟ 'ਚੋਂ ਹੀ ਬਾਹਰ ਕੱਢ ਦਿੱਤਾ ਗਿਆ ਕਿ ਉਹਦੀ ਇਨਫੋਰਮੇਸ਼ਨ ਨਹੀਂ ਲਈ ਜਾ ਸਕਦੀ, ਕਿ ਜਾਤੀ ਤੌਰ 'ਤੇ ਆ, ਜਾਤੀ ਤੌਰ 'ਤੇ ਇਨਫੋਰਮੇਸ਼ਨ ਨਹੀਂ ਲੈ ਸਕਦੀ। ਯਾਨੀ ਕਿ ਇੱਕ ਪਤਨੀ ਜਿਹੜੀ ਉਹ ਆਪਣਾ ਅਧਿਕਾਰ ਜਿਹੜਾ ਉਹ ਪੁੱਛ ਹੀ ਨਹੀਂ ਸਕਦੀ। ਤੇ ਜਨ ਲੋਕਪਾਲ ਤਾਂ ਬੜੀ ਦੂਰ ਦੀ ਗੱਲ ਆ। ਜਨ ਲੋਕਪਾਲ ਉਹੀ ਆ ਜਿਹਦੇ ਲਈ 2009 ਤੋਂ 14 ਤੱਕ ਕੇਂਦਰ ਸਰਕਾਰ ਦੇ ਵਿਰੁੱਧ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ BJP ਨੇ ਵੀ ਉਸ ਪੂਰੇ ਸੰਘਰਸ਼ ਦੇ ਵਿੱਚ ਈਵਨ ਕਿ RSS ਨੇ, BJP ਨੇ ਤੇ ਵਿਰੋਧੀ ਧਿਰ ਸਾਰੀ ਨੇ ਸਾਥ ਦਿੱਤਾ ਸੀ ਕਿ ਜਨ ਲੋਕਪਾਲ ਹੋਣਾ ਜ਼ਰੂਰੀ ਆ ਤਾਂ ਕਿ ਸੱਤਾ 'ਤੇ ਬੈਠੇ ਹੋਏ ਜਿਹੜੇ ਹਾਕਮ ਨੇ ਉਸ ਵੇਲੇ ਦੇ, ਉਹਨਾਂ ਵਿਰੁੱਧ ਜਿਹੜੀ ਆ ਉਹ ਕੋਈ ਵੀ ਜਦੋਂ ਪੁਖਤਾ ਜਾਣਕਾਰੀ ਮਿਲੇ ਤੇ ਉਹਨਾਂ ਵਿਰੁੱਧ ਕੇਸ ਚਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਆ। ਲੇਕਿਨ ਬੜੀ ਬਦਕਿਸਮਤੀ ਕਿ ਜਨ ਲੋਕਪਾਲ ਲਈ ਉਸ ਵੇਲੇ ਡਿਮਾਂਡ ਉੱਠੀ ਜਦੋਂ ਸਾਰੇ ਵਿਰੋਧੀ ਧਿਰ ਦੇ ਵਿੱਚ, ਜਦੋਂ ਸੱਤਾ 'ਚ ਆ ਗਏ ਤੇ ਸਾਰੇ ਦੇ ਸਾਰੇ ਹੀ ਜਨ ਲੋਕ ਨੂੰ ਭੁੱਲ ਗਏ। ਕੇਵਲ ਤੇ ਕੇਵਲ ਇੱਕੋ ਇੱਕ ਆ ਗਿਆ ਕਿ ਲੋਕਪਾਲ ਬਣਾਉਣਾ। ਤੇ ਲੋਕਪਾਲ ਵੀ ਉਹ ਬਣਾ ਰਹੇ ਜਿਹੜੇ ਲੋਕਪਾਲ ਦੇ ਕੋਲੇ ਕੋਈ ਸ਼ਕਤੀ ਹੀ ਨਹੀਂ ਹੈ। ਸਾਰੇ ਦੀਆਂ ਸਾਰੀਆਂ ਪਾਵਰਾਂ ਜਾਂ ਲੋਕ ਸਭਾ ਕੋਲੇ ਰਹਿ ਗਈਆਂ ਤੇ ਜਾਂ ਆ ਕੇ ਵਿਧਾਨ ਸਭਾਵਾਂ ਕੋਲ ਰਹਿ ਗਈਆਂ। ਵਿਧਾਨ ਸਭਾ ਦੇ ਵਿੱਚ ਪਾਸ ਨਹੀਂ ਹੋਏਗਾ, ਨਾ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਹੋਏਗੀ। ਸਾਰੇ ਦੇ ਸਾਰੇ ਇਸ ਕਰਪਸ਼ਨ ਦੇ ਵਿੱਚ ਜਿਹੜੇ ਆ ਉਹ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਲਿਪਤ ਹੋਏ ਪਏ ਆ ਤੇ ਉਹਦੇ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਬਾਹਰ ਕੱਢਣ ਦੇ ਲਈ ਜਿਹੜਾ ਤਿਆਰ ਜਿਹੜਾ ਉਹ ਨਹੀਂ ਹੋ ਰਿਹਾ। ਸੋ ਦਰਸ਼ਕੋ, ਚਾਹੇ ਜਨ ਲੋਕਪਾਲ ਹੋਵੇ ਤੇ ਚਾਹੇ ਜਿਹੜਾ ਨਿਰਭਇਆ ਦਾ ਕੇਸ ਹੋਵੇ, ਨਿਰਭਇਆ ਦਾ ਅਸਲੀ ਨਾਮ ਜਿਹੜਾ ਸੀ ਉਹ ਉਜਾਗਰ ਨਹੀਂ ਸੀ ਕੀਤਾ ਗਿਆ ਕਿਉਂਕਿ ਮੀਡੀਆ ਦੇ ਉੱਪਰ ਇੱਕ ਪਾਬੰਦੀ ਜਿਹੜੀ ਸੀਗੀ ਉਹ ਲਾਈ ਗਈ ਸੀ ਕਿ ਜਿਹੜਾ ਵੀ ਜਬਰ ਜਨਾਹ ਦਾ ਕੇਸ ਆ ਉਹਦੇ ਵਿੱਚ ਜਿਹੜੀ ਵੀ ਪੀੜਤ ਆ ਉਹਦਾ ਨਾਮ ਜਿਹੜਾ ਉਹ ਨਸ਼ਰ ਨਹੀਂ ਕੀਤਾ ਜਾਏਗਾ। ਤੇ ਸਾਰੇ ਮੀਡੀਆ ਨਾਲ ਰਲ ਕੇ ਉਹਨਾਂ ਦਾ ਨਾਮ ਜਿਹੜਾ ਸੀ ਉਸ ਵੇਲੇ ਨਿਰਭਇਆ ਰੱਖਿਆ ਸੀ। ਉਹ ਵੱਖਰੀ ਗੱਲ ਕਿ ਸੋਸ਼ਲ ਸਾਈਡਾਂ ਤੇ ਬਾਅਦ ਦੇ ਵਿੱਚ ਉਹਦਾ ਅਸਲ ਨਾਮ ਜਿਹੜਾ ਉਹ ਵੀ ਜਗ ਜ਼ਾਹਰ ਕਰ ਦਿੱਤਾ ਗਿਆ, ਜਿਹੜਾ ਕਿ ਚੰਗਾ ਨਹੀਂ ਸੀ ਲੱਗਦਾ ਕਿ ਘੱਟੋ ਘੱਟ ਉਹਨੂੰ ਗੁਪਤ ਰੱਖਣਾ ਜਿਹੜਾ ਉਹ ਬਣਦਾ ਸੀਗਾ। ਤੇ ਦੂਸਰਾ ਰਹਿ ਗਿਆ ਸੀ ਜਨ ਲੋਕਪਾਲ ਦਾ। ਨਾ ਜਨ ਲੋਕਪਾਲ ਆਇਆ ਤੇ ਨਾ ਹੀ ਨਿਰਭਇਆ ਜਿਹੜੀ ਆ ਉਹਨੂੰ ਹੁਣ ਤੱਕ ਤਕਰੀਬਨ 7 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਉਹਨੂੰ ਇਨਸਾਫ ਨਹੀਂ ਮਿਲਿਆ। ਤੇ ਲੱਗਦਾ ਹੈ ਹੁਣ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਸ਼ੁਰੂ ਤੱਕ ਇਨਸਾਫ ਮਿਲ ਜੂ। ਜਿਹੜੇ ਉਹ ਦਰਿੰਦੇ ਨੇ ਉਹਨਾਂ ਨੂੰ
ਫਾਂਸੀ ਦੇ ਫੰਦੇ ਤੱਕ ਪਹੁੰਚਦਿਆਂ ਹੁਣ ਦੇਰ ਨਹੀਂ ਲੱਗੇਗੀ। ਭਾਵੇਂ ਕਿ ਉਹਨਾਂ ਦੇ ਵਕੀਲ ਨੇ ਲੱਖ ਪੈਂਤੜੇ ਅਪਣਾਏ ਨੇ, ਅਪਣਾਉਣ ਦੇ ਬਾਵਜੂਦ ਵੀ ਲੱਗਦਾ ਕਿ ਹੁਣ ਉਹ ਫਾਂਸੀ ਦੇ ਤਖਤੇ ਦੇ ਬਿਲਕੁਲ ਨਜ਼ਦੀਕ ਜਿਹੜੇ ਪਹੁੰਚ ਚੁੱਕੇ ਨੇ। ਉਹਨਾਂ ਦੀਆਂ ਸਾਰੀਆਂ ਅਪੀਲਾਂ ਤੇ ਦਲੀਲਾਂ ਜਿਹੜੀਆਂ ਖਾਰਜ ਹੋ ਚੁੱਕੀਆਂ ਨੇ, ਤੇ ਖਾਰਜ ਹੋਣ ਤੋਂ ਬਾਅਦ ਉਹਨਾਂ ਦਾ ਹੁਣ ਫਾਂਸੀ ਤੇ ਚੜ੍ਹਨਾ ਜਿਹੜਾ ਤੈਅ ਆ। ਸੋ ਦਰਸ਼ਕੋ, ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।